ਪੀਰ ਫਕੀਰ ਵੀਰ ਸਿਪਾਹੀ ਦਰਬਾਰ ਬਾਬਾ ਸ਼ਾਹ ਮਨੀਰ ਜੰਡਿਆਲਾ ਸ਼ੇਰ ਖਾਂ ਇਸ ਵਕਤ ਉੱਥੇ ਮੌਜੂਦ ਹਾਂ ਔਰ ਉਹਨਾਂ ਦੇ ਦਰਬਾਰ ਦੇ ਹਾਤੇ ਦੇ ਅੰਦਰ ਜਿਹੜੇ ਬੋਹੜ ਦਾ ਦਰਖਤ ਹੈ ਉਹਦੀ ਇਹ ਤਸਵੀਰ ਸਾਰਿਆਂ ਦੇ ਸਾਹਮਣੇ ਪੇਸ਼ ਕਰ ਰਿਹਾ ਹਾਂ। ਇਹ ਉਸ ਦਰਖਤ ਦੀਆਂ ਜੜ੍ਹਾਂ ਨੇ ਜਿਹੜੀਆਂ ਉੱਪਰੋਂ ਆ ਕੇ ਤੇ ਜ਼ਮੀਨ ਦੇ ਵਿੱਚ ਬਣ ਕੇ ਤੇ ਆਪਣੇ ਵੱਡੀਆਂ ਜੜ੍ਹਾਂ ਜਿਹੜੇ ਨੇ ਉਹ ਬਣਾ ਰਿਹਾ। ਇਹ ਬੋਹੜ ਦੀ ਉੱਪਰ ਵਾਲਾ ਹਿੱਸਾ ਔਰ ਬਹੁਤ ਬੜਾ ਦਰਖਤ ਬਣਦਾ ਜਾ ਰਿਹਾ। ਇਹ ਦਰਬਾਰ ਸ਼ਰੀਫ ਦੇ ਹਾਤੇ ਦੇ ਅੰਦਰ ਜਿਹੜਾ ਹੈ ਉਹ ਵੀਰ ਉਹਨਾਂ ਨੇ ਬਾਗਬਾਨੀ ਕੀਤੀ ਹੋਈ ਹੈ, ਕਾਫੀ ਪੌਦੇ ਲਗਾਏ ਹੋਏ ਨੇ ਔਰ ਦਰਬਾਰ ਬਾਬਾ ਸ਼ਾਹ ਮਨੀਰ ਦੇ ਹਾਤੇ ਦੇ ਅੰਦਰ ਹੈ ਬਾਗਬਾਨੀ ਹੈ। ਵੀਰ ਸਿਪਾਹੀ ਹੋਰੇ ਜਿਹੜੇ ਆਪਣੇ ਜ਼ੌਕ ਤੋਂ ਆਪਣੀ ਨਫਾਸਤ ਤੋਂ ਦੂਰੋਂ ਹੀ ਨਜ਼ਰ ਆ ਜਾਂਦੇ ਨੇ। ਉਹਨਾਂ ਦਾ ਜ਼ੌਕ ਸ਼ੌਕ ਔਰ ਨੇਚਰ ਦੇ ਨਾਲ ਕੁਦਰਤ ਦੇ ਨਾਲ ਉਹਨਾਂ ਦਾ ਲਗਾਓ ਅਤੇ ਪਿਆਰ ਜਿਹੜਾ ਵਾਜ਼ਿਹ ਤੌਰ 'ਤੇ ਉਹਨਾਂ ਦੀ ਇਸ ਬਾਗਬਾਨੀ ਤੋਂ ਅੰਦਾਜ਼ਾ ਹੋ ਰਿਹਾ ਕਿ ਵੀਰ ਉਨੀ ਕਿੰਨੇ ਨਫੀਸ ਤਬਾ ਔਰ ਦਰਵੇਸ਼ ਤਬਾ ਹੈ ਨੇ। ਇਹ ਦਰਬਾਰ ਬਾਬਾ ਸ਼ਾਹ ਮਨੀਰ ਹੋਰਾਂ ਦਾ ਵੀਰ ਸਿਪਾਹੀ ਦੇ ਵਾਲਦੇ ਮੁਹਤਰਮ ਨੇ, ਉਹਨਾਂ ਦਾ ਦਰਬਾਰ ਸ਼ਰੀਫ ਦੀ ਇਹ ਝਲਕ ਹੈ ਔਰ ਇਹ ਦਰਬਾਰ ਸ਼ਰੀਫ ਬਾਬਾ ਸ਼ਾਹ ਮਨੀਰ ਰਹਿਮਤੁल्लाह अलैह ਇਹ ਉਹਨਾਂ ਦਾ ਮਜ਼ਾਰ ਹੈ। ਵੀਰ ਸਿਪਾਹੀ ਹੋਰੀ ਇਸ ਵੇਲੇ ਉਹਨਾਂ ਦੇ ਗੱਦੀ ਨਸ਼ੀਨ ਨੇ ਔਰ ਦਰਬਾਰ ਨੂੰ ਇੰਤਹਾਈ ਖੂਬਸੂਰਤ ਪੌਦਿਆਂ ਦੇ ਨਾਲ ਔਰ ਇੰਤਹਾਈ ਤਰਤੀਬ ਦੇ ਨਾਲ ਪੌਦਿਆਂ ਨੂੰ ਜਿਹੜਾ ਹੈ ਉਹ ਲਗਾਇਆ ਹੋਇਆ ਹੈ, ਬੜੇ ਖੂਬਸੂਰਤ ਦੇ ਨਾਲ ਤਰਤੀਬ ਦੇ ਨਾਲ। ਔਰ ਇਹ ਵੀਰ ਸਿਪਾਹੀ ਉਹਨਾਂ ਦੀ ਜ਼ਿੰਦਾ ਦਿਲੀ ਹੈ, ਉਹ ਨੇਚਰ ਦੇ ਨਾਲ ਕੁਦਰਤ ਦੇ ਨਾਲ ਕਿੰਨਾ ਪਿਆਰ ਕਰਦੇ ਨੇ ਔਰ ਇਸ ਅਮਲ ਦੇ ਵਿੱਚ ਕਿੰਨੀ ਮਿਹਨਤ ਰੱਖਦੇ ਨੇ। ਉਹਨਾਂ ਦੇ ਆਉਣ ਵਾਲੇ ਮੁਰੀਦ ਵੀ ਜਿਹੜਾ ਹੈ ਦਰਬਾਰ ਸ਼ਰੀਫ 'ਤੇ ਔਰ ਇਸ ਬਾਗਬਾਨੀ ਤੋਂ ਇਲਾਵਾ ਉਹਨਾਂ ਨੇ ਇਸ ਬੜੇ ਬੋਹੜ ਦੇ ਦਰਖਤ ਦੇ ਅੰਦਰ ਹੀ ਆਪਣਾ ਇੱਕ ਜੜ੍ਹਾਂ ਦੇ ਅੰਦਰ ਹੀ ਖੂਬਸੂਰਤ ਢਾਰਾ ਆਪਣਾ ਆਸਤਾਨਾ ਵੀ ਬਣਾਇਆ ਹੋਇਆ ਜਿੱਥੇ ਬੈਠਦੇ ਨੇ ਦੁਪਹਿਰ ਨੂੰ। ਔਰ ਪੀਰ ਮੁਰਸ਼ਿਦ ਜਨਾਬ ਅਲਾਮਾ ਡਾਕਟਰ ਸੈयद ਤਨਵੀਰ ਬੁਖਾਰੀ ਹੋਰਾਂ ਦੀ ਵੀ ਤਸਵੀਰ ਬਕਾਇਦਾ ਤੌਰ 'ਤੇ ਚਸਪਾ ਹੈ। ਇਹ ਉਹਨਾਂ ਦੇ ਵਾਲਦੇ ਮੁਹਤਰਮ ਦਾ ਬੈਨਰ ਲੱਗਿਆ ਹੋਇਆ ਹੈ। ਇੱਥੇ ਉਹਨਾਂ ਨੇ ਨਾਲ ਜਾਨਵਰ ਖਰਗੋਸ਼, ਮੁਰਗੀਆਂ, ਚਕੋਰ, ਪੈਰਟ ਹੋਰ ਬਹੁਤ ਸਾਰੇ ਪਰਿੰਦੇ ਨੇ। ਇਹ ਉਹਨਾਂ ਦਾ ਆਸਤਾਨਾ ਹੈ ਜੀ, ਇੱਥੇ ਬੈਠਦੇ ਨੇ ਦੁਪਹਿਰ ਨੂੰ ਗੱਦੀ 'ਤੇ ਔਰ ਇਹ ਉਹਨਾਂ ਦਾ ਖੂਬਸੂਰਤ ਦਫ਼ਤਰ ਹੈ ਜਿਹਦੇ ਅੰਦਰ ਕਿਤਾਬਾਂ ਹੀ ਕਿਤਾਬਾਂ ਔਰ ਉਹਨਾਂ ਦੀ ਸ਼ਾਇਰੀ ਦੇ ਨਾਲ ਅਦਬ ਨਾਲ ਲਗਾਓ ਦੇ ਨਾਲ ਇਹ ਉਹਨਾਂ ਦਾ ਜ਼ਿੰਦਾ ਦਿਲ ਸਬੂਤ ਹੈ ਕਿ ਉਹਨਾਂ ਨੇ ਆਪਣੇ ਆਸਤਾਨੇ ਨੂੰ ਇੰਨਾ ਸਜਾਇਆ ਅਤੇ ਖੂਬਸੂਰਤ ਕਿਤਾਬਾਂ ਔਰ ਹਜ਼ਾਰਾਂ ਦੇ ਤਾਦਾਦ ਨਾਲ ਪਈਆਂ ਹੋਈਆਂ ਨੇ। ਪੀਰ ਫਕੀਰ ਵੀਰ ਸਿਪਾਹੀ ਦਰਬਾਰ ਬਾਬਾ ਸ਼ਾਹ ਮਨੀਰ ਜੰਡਿਆਲਾ ਸ਼ੇਰ ਖਾਂ ਇਸ ਵਕਤ ਉੱਥੇ ਮੌਜੂਦ ਹਾਂ ਔਰ ਉਹਨਾਂ ਦੇ ਦਰਬਾਰ ਦੇ ਹਾਤੇ ਦੇ ਅੰਦਰ ਜਿਹੜੇ ਬੋਹੜ ਦਾ ਦਰਖਤ ਹੈ ਉਹਦੀ ਇਹ ਤਸਵੀਰ ਸਾਰਿਆਂ ਦੇ ਸਾਹਮਣੇ ਪੇਸ਼ ਕਰ ਰਿਹਾ ਹਾਂ। ਇਹ ਉਸ ਦਰਖਤ ਦੀਆਂ ਜੜ੍ਹਾਂ ਨੇ ਜਿਹੜੀਆਂ ਉੱਪਰੋਂ ਆ ਕੇ ਤੇ ਜ਼ਮੀਨ ਦੇ ਵਿੱਚ ਬਣ ਕੇ ਤੇ ਆਪਣੇ ਵੱਡੀਆਂ ਜੜ੍ਹਾਂ ਜਿਹੜੇ ਨੇ ਉਹ ਬਣਾ ਰਿਹਾ। ਇਹ ਬੋਹੜ ਦੀ ਉੱਪਰ ਵਾਲਾ ਹਿੱਸਾ ਔਰ ਬਹੁਤ ਬੜਾ ਦਰਖਤ ਬਣਦਾ ਜਾ ਰਿਹਾ। ਇਹ ਦਰਬਾਰ ਸ਼ਰੀਫ ਦੇ ਹਾਤੇ ਦੇ ਅੰਦਰ ਜਿਹੜਾ ਹੈ ਉਹ ਵੀਰ ਉਹਨਾਂ ਨੇ ਬਾਗਬਾਨੀ ਕੀਤੀ ਹੋਈ ਹੈ, ਕਾਫੀ ਪੌਦੇ ਲਗਾਏ ਹੋਏ ਨੇ ਔਰ ਦਰਬਾਰ ਬਾਬਾ ਸ਼ਾਹ ਮਨੀਰ ਦੇ ਹਾਤੇ ਦੇ ਅੰਦਰ ਹੈ ਬਾਗਬਾਨੀ ਹੈ। ਵੀਰ ਸਿਪਾਹੀ ਹੋਰੇ ਜਿਹੜੇ ਆਪਣੇ ਜ਼ੌਕ ਤੋਂ ਆਪਣੀ ਨਫਾਸਤ ਤੋਂ ਦੂਰੋਂ ਹੀ ਨਜ਼ਰ ਆ ਜਾਂਦੇ ਨੇ। ਉਹਨਾਂ ਦਾ ਜ਼ੌਕ ਸ਼ੌਕ ਔਰ ਨੇਚਰ ਦੇ ਨਾਲ ਕੁਦਰਤ ਦੇ ਨਾਲ ਉਹਨਾਂ ਦਾ ਲਗਾਓ ਅਤੇ ਪਿਆਰ ਜਿਹੜਾ ਵਾਜ਼ਿਹ ਤੌਰ 'ਤੇ ਉਹਨਾਂ ਦੀ ਇਸ ਬਾਗਬਾਨੀ ਤੋਂ ਅੰਦਾਜ਼ਾ ਹੋ ਰਿਹਾ ਕਿ ਵੀਰ ਉਨੀ ਕਿੰਨੇ ਨਫੀਸ ਤਬਾ ਔਰ ਦਰਵੇਸ਼ ਤਬਾ ਹੈ ਨੇ। ਇਹ ਦਰਬਾਰ ਬਾਬਾ ਸ਼ਾਹ ਮਨੀਰ ਹੋਰਾਂ ਦਾ ਵੀਰ ਸਿਪਾਹੀ ਦੇ ਵਾਲਦੇ ਮੁਹਤਰਮ ਨੇ, ਉਹਨਾਂ ਦਾ ਦਰਬਾਰ ਸ਼ਰੀਫ ਦੀ ਇਹ ਝਲਕ ਹੈ ਔਰ
ਇਹ ਦਰਬਾਰ ਸ਼ਰੀਫ ਬਾਬਾ ਸ਼ਾਹ ਮਨੀਰ ਰਹਿਮਤੁल्लाह अलैह ਇਹ ਉਹਨਾਂ ਦਾ ਮਜ਼ਾਰ ਹੈ। ਵੀਰ ਸਿਪਾਹੀ ਹੋਰੀ ਇਸ ਵੇਲੇ ਉਹਨਾਂ ਦੇ ਗੱਦੀ ਨਸ਼ੀਨ ਨੇ ਔਰ ਦਰਬਾਰ ਨੂੰ ਇੰਤਹਾਈ ਖੂਬਸੂਰਤ ਪੌਦਿਆਂ ਦੇ ਨਾਲ ਔਰ ਇੰਤਹਾਈ ਤਰਤੀਬ ਦੇ ਨਾਲ ਪੌਦਿਆਂ ਨੂੰ ਜਿਹੜਾ ਹੈ ਉਹ ਲਗਾਇਆ ਹੋਇਆ ਹੈ, ਬੜੇ ਖੂਬਸੂਰਤ ਦੇ ਨਾਲ ਤਰਤੀਬ ਦੇ ਨਾਲ। ਔਰ ਇਹ ਵੀਰ ਸਿਪਾਹੀ ਉਹਨਾਂ ਦੀ ਜ਼ਿੰਦਾ ਦਿਲੀ ਹੈ, ਉਹ ਨੇਚਰ ਦੇ ਨਾਲ ਕੁਦਰਤ ਦੇ ਨਾਲ ਕਿੰਨਾ ਪਿਆਰ ਕਰਦੇ ਨੇ ਔਰ ਇਸ ਅਮਲ ਦੇ ਵਿੱਚ ਕਿੰਨੀ ਮਿਹਨਤ ਰੱਖਦੇ ਨੇ। ਉਹਨਾਂ ਦੇ ਆਉਣ ਵਾਲੇ ਮੁਰੀਦ ਵੀ ਜਿਹੜਾ ਹੈ ਦਰਬਾਰ ਸ਼ਰੀਫ ਤੇ ਔਰ ਇਸ ਬਾਗਬਾਨੀ ਤੋਂ ਇਲਾਵਾ ਉਹਨਾਂ ਨੇ ਇਸ ਬੜੇ ਬੋਰ ਦੇ ਦਰਖਤ ਦੇ ਅੰਦਰ ਹੀ ਆਪਣਾ ਇੱਕ ਜੜ੍ਹਾਂ ਦੇ ਅੰਦਰ ਹੀ ਖੂਬਸੂਰਤ ਢਾਰਾ ਆਪਣਾ ਆਸਤਾਨਾ ਵੀ ਬਣਾਇਆ ਹੋਇਆ, ਜਿੱਥੇ ਬੈਠਦੇ ਨੇ ਦੁਪਹਿਰ ਨੂੰ। ਔਰ ਪੀਰ ਮੁਰਸ਼ਿਦ ਜਨਾਬ ਅਲਾਮਾ ਡਾਕਟਰ ਸੈयद तनवीर बुखारी ਹੋਰਾਂ ਦੀ ਵੀ ਤਸਵੀਰ ਬਕਾਇਦਾ ਤੌਰ 'ਤੇ ਚਸਪਾ ਹੈ। ਇਹ ਉਹਨਾਂ ਦੇ ਵਾਲਿਦ ਮੁਹਤਰਮ ਦਾ ਬੈਨਰ ਲੱਗਿਆ ਹੋਇਆ ਹੈ। ਇੱਥੇ ਉਹਨਾਂ ਨੇ ਨਾਲ ਜਾਨਵਰ ਖਰਗੋਸ਼, ਮੁਰਗੀਆਂ, ਚਕੋਰ, ਪੈਰਟ ਹੋਰ ਬਹੁਤ ਸਾਰੇ ਪਰਿੰਦੇ ਨੇ। ਇਹ ਉਹਨਾਂ ਦਾ ਆਸਤਾਨਾ ਹੈ ਜੀ, ਇੱਥੇ ਬੈਠਦੇ ਨੇ ਦੁਪਹਿਰ ਨੂੰ ਗੱਦੀ 'ਤੇ। ਔਰ ਇਹ ਉਹਨਾਂ ਦਾ ਖੂਬਸੂਰਤ ਦਫ਼ਤਰ ਹੈ, ਜਿਹਦੇ ਅੰਦਰ ਕਿਤਾਬਾਂ ਹੀ ਕਿਤਾਬਾਂ ਔਰ ਉਹਨਾਂ ਦੀ ਸ਼ਾਇਰੀ ਦੇ ਨਾਲ, ਅਦਬ ਨਾਲ, ਲਗਾਓ ਦੇ ਨਾਲ ਇਹ ਉਹਨਾਂ ਦਾ ਜ਼ਿੰਦਾ ਦਿਲ ਸਬੂਤ ਹੈ ਕਿ ਉਹਨਾਂ ਨੇ ਆਪਣੇ ਆਸਤਾਨੇ ਨੂੰ ਇੰਨਾ ਸਜਾਇਆ ਅਤੇ ਖੂਬਸੂਰਤ ਕਿਤਾਬਾਂ ਔਰ ਹਜ਼ਾਰਾਂ ਦੇ ਤਾਦਾਦ ਨਾਲ ਪਈਆਂ ਹੋਈਆਂ ਨੇ। ਰੱਖ ਯਾਰ ਵਿੱਚ ਰੱਖ ਯਾਰ ਵਿੱਚ तनवीर उठो अब चलते बनो, है भीड़ बहुत मैखाने में। तनवीर उठो अब चलते बनो, है भीड़ बहुत मैखाने में। औरों से किनारा कर ले क्या, एक तेरा जी बहलाने में। तनवीर उठो अब चलते बनो, मैखाना की पेशानी पर, मैखाना की पेशानी पर है तल्ख सा जुमला लिखा हुआ, पैसों के मुताबिक मिलती है, पैसों के मुताबिक मिलती है। मैं न पितुली पैमाने में। तनवीर उठो
اب چلتے بنو. ہر بات لگے ہے محمل سی, ہر بات لگے ہے محمل سی, مجذوب کے منہ سے نکلی ہوئی کچھ بھی تو معنی خیز نہیں, کچھ بھی تو معنی خیز نہیں اس بے مفہوم زمانے میں. تنویر اٹھو اب چلتے بنو, ہے بھیڑ بہت میخانے میں, افسوس نہیں ہے پھر بھی گو, افسوس نہیں ہے پھر بھی گو, ہے موسم اپنا بیت چکا. اے کاش آ جاتے جانے من, اے کاش آ جاتے جانے من, تم ساجھے سمے سہانے میں. تنویر اٹھو اب چلتے بنو. ہوں شاید ہم تم ہم کوچا, ہوں شاید ہم تم ہم کوچا, پر لگتے نہ ہو تمہیں بھلے, ہوں شاید ہم تم ہم کوچا, پر لگتے ہوں نہ تمہیں بھلے, یا اس دور میں تاک نہ ہو, یا اس دور میں تاک نہ ہو, ہم ناز حسن اٹھانے میں. تنویر اٹھو اب چلتے بنو, دیتے ہیں بوسہ ہاتھوں کو, دیتے ہیں بوسہ ہاتھوں کو, پھر قدموں میں بچھ جاتے ہیں. معلوم نہیں ان لوگوں نے, معلوم نہیں ان لوگوں نے کیا دیکھ لیا دیوانے میں. تنویر اٹھو اب چلتے بنو, ہر کاروبار دنیا کو, ہر کاروبار دنیا کو ایک کار فضول قرار دیا, کر ڈالی ساری عمر بسر, کر ڈالی ساری عمر بسر, دل بالک کو بہلانے میں. تنویر اٹھو اب کوچ کرو, مجبور نہ کرتی حرص اگر ہو, مجبور نہ کرتی حرص اگر, کیوں ناحق زیرے
दामाता ले आई खींच के तायर को, ले आई खींच के तायर को। उफ कितनी कशिश है दाने में, तनवीर उठो। मजबूर न करती हिर्स अगर, क्यों नाहक ज़ेरे दामाता ले आई खींच के तायर को, ले आई खींच के तायर को। उफ कितनी कशिश है दाने में, तनवीर उठो। अब चलते बनो, हो शक्लो सूरत क्या उसकी, हो शक्लो सूरत क्या उसकी। तनवीर जो मादी चीज नहीं, मशगूल रहोगे ताबकुजा, मशगूल रहोगे ताबकुजा। एक जिस्म उसे पहनाने में, तनवीर उठो। अब चलते बनो, है भीड़ बहुत मैखाने में, औरों से किनारा कर ले क्या, एक तेरा जी बहलाने में। तनवीर उठो, अब चलते बनो। तनवीर उठो, तनवीर उठो। अब घर जाओ, घर जीना लगा तो लौटाना। तनवीर उठो, अब घर जाओ, घर जीना लगा तो लौटाना। ले जाओ सागर साथ अपने, ले जाओ सागर साथ अपने। जब टूट गया तो लौटाना। तनवीर उठो, अब घर जाओ, आबाद करो घर खुशियों से। आबाद करो घर खुशियों से। एक दूजे पर एहसान करो, जब गैबी दफ्तर खाना से, जब गैबी दफ्तर खाना से पैगाम मिला तो लौटाना। तनवीर उठो, अब घर जाओ, दुनिया के तमाशा खाने से, दुनिया के
تماشا خانے سے کچھ کرتب تم بھی سکھاؤ کچھ پیسے ویسے لے جاؤ کچھ پیسے ویسے لے جاؤ جب کچھ نہ بچا تو لوٹانا تنویر اٹھو اب گھر جاؤ گھر جینا لگا تو لوٹانا کر لی ہے زیارت مرشد کی کر لی ہے زیارت مرشد کی شاباش اب جاؤ خوش ہو کے الجھیڑوں دھندوں پھندوں سے الجھیڑوں دھندوں پھندوں سے مل جائے سما تو لوٹانا تنویر اٹھو اب گھر جاؤ یہ رسم قدیم ہے ویسے تو یہ رسم قدیم ہے ویسے تو سب بانٹ کے مل کر پیتے ہیں تقسیم میں پر رندوں میں تقسیم میں پر رندوں میں گھمسان پڑا تو لوٹانا تنویر اٹھو اب گھر جاؤ ہے ملنا کس سے نہیں ہے ملنا کس سے نہیں یہ مرضی ہے گھر والے کی بس ہلکی سی ایک دستک پر بس ہلکی سی ایک دستک پر دروانہ ہوا تو لوٹانا تنویر اٹھو اب گھر جاؤ کچھ جان بھی جان چھڑائے گی کچھ موت ایانت کر دے گی کچھ جان بھی جان چھڑائے گی کچھ موت ایانت کر دے گی تنویر جہاں میں رہنے کا تنویر جہاں میں رہنے کا یارانہ رہا تو لوٹانا تنویر اٹھو اب گھر جاؤ گھر جینا لگا تو لوٹانا لے جاؤ ساغر ساتھ اپنے جب ٹوٹ گیا تو لوٹانا تنویر اٹھو اب گھر جاؤ.
شکریہ نوازش بڑی مہربانی ہو گیا ساڈا ایڈیٹر ہی سو گیا ہاں ਰੱਖ ਯਾਰ ਵਿੱਚ تنویر اٹھو اب چلتے بنو ہے بھیڑ بہت میخانے میں تنویر اٹھو اب چلتے بنو ہے بھیڑ بہت میخانے میں اوروں سے کنارہ کر لیں کیا ایک تیرا جی بہلانے میں تنویر اٹھو اب چلتے بنو میں خانہ کی پیشانی پر میں خانہ کی پیشانی پر ہے تلخ سا جملہ لکھا ہوا پیسوں کے مطابق ملتی ہے پیسوں کے مطابق ملتی ہے میں نہ پتلی پیمانے میں تنویر اٹھو اب چلتے بنو ہر بات لگے ہے محمل سی ہر بات لگے ہے محمل سی مجذوب کے منہ سے نکلی ہوئی کچھ بھی تو معنی خیز نہیں کچھ بھی تو معنی خیز نہیں اس بے مفہوم زمانے میں تنویر اٹھو اب چلتے بنو ہے بھیڑ بہت میخانے میں افسوس نہیں ہے پھر بھی گو افسوس نہیں ہے پھر بھی گو ہے موسم اپنا بیت چکا اے کاش آ جاتے جانے من اے کاش آ جاتے جانے من تم ساجھے سمے سہانے میں تنویر اٹھو اب چلتے بنو ہوں شاید ہم تم ہم کوچا ہوں شاید
ہم تم ہم کوچا پر لگتے نہ ہو تمہیں بھلے ہوں شاید ہم تم ہم کوچا پر لگتے ہوں نہ تمہیں بھلے یا اس دور میں تاک نہ ہو یا اس دور میں تاک نہ ہو ہم ناز حسن اٹھانے میں تنویر اٹھو اب چلتے بنو دیتے ہیں بوسہ ہاتھوں کو دیتے ہیں بوسہ ہاتھوں کو پھر قدموں میں بچھ جاتے ہیں معلوم نہیں ان لوگوں نے معلوم نہیں ان لوگوں نے کیا دیکھ لیا دیوانے میں تنویر اٹھو اب چلتے بنو ہر کاروبار دنیا کو ہر کاروبار دنیا کو ایک کار فضول قرار دیا کر ڈالی ساری عمر بسر کر ڈالی ساری عمر بسر دل بالک کو بہلانے میں تنویر اٹھو اب کوچ کرو مجبور نہ کرتی حرص اگر ہو مجبور نہ کرتی حرص اگر کیوں ناحق زیرے دام آتا لے آئی کھینچ کے طائر کو لے آئی کھینچ کے طائر کو اف کتنی کشش ہے دانے میں تنویر اٹھو مجبور نہ کرتی حرص اگر کیوں ناحق زیرے دام آتا لے آئی کھینچ کے طائر کو لے آئی کھینچ کے طائر کو اف کتنی کشش ہے دانے میں تنویر اٹھو اب چلتے بنو ہو شکل و صورت کیا اس کی ہو شکل و صورت کیا اس کی تنویر جو مادی چیز نہیں مشغول رہو گے تاب کجا مشغول رہو گے تاب کجا ایک جسم اسے پہنانے میں تنویر اٹھو اب چلتے بنو ہے بھیڑ بہت میخانے میں
اوروں سے کنارہ کر لیں کیا، ایک تیرا جی بہلانے میں تنویر اٹھو، اب چلتے بنو